ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਉੱਤੇ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਅੱਜ ਅਪ੍ਰੈਲ ਦੀ 24 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕੇਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟਿਰਕੇਨਾ 415-909-0503। ਗੁਰਬਚਨ ਸਿੰਘ ਨਾਗਦਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਜੱਜ ਨੇ ਅੱਜ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਫੈਡਰਲ ਇਲੈਕਸ਼ਨਸ ਨੂੰ ਲੈ ਕੇ ਕਿਸ ਤਰ੍ਹਾਂ ਵੀ ਪ੍ਰੂਫ ਹੋਣਾ ਚਾਹੀਦਾ ਆ ਸਿਟੀਜ਼ਨਸ਼ਿਪ ਦੀ ਰਿਕੁਆਇਰਮੈਂਟ ਤੇ ਫॉर ਵੋਟਰ ਰਜਿਸਟ੍ਰੇਸ਼ਨ ਫਾਰਮ, ਉਸ ਨੂੰ ਜਿਹੜਾ ਆ ਓਵਰਟਰਨ ਕਰ ਦਿੱਤਾ ਹੈਗਾ, ਬਲੌਕ ਕਰ ਦਿੱਤਾ ਹੈਗਾ। ਇਹ ਇੱਕ ਵੱਡਾ ਸੈਟਬੈਕ ਹੈਗਾ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਲਈ, ਜਿਹੜੇ ਵਾਰ-ਵਾਰ ਇਹ ਕਹਿ ਰਹੇ ਸੀ ਵੀ ਲੋਕਾਂ ਦਾ ਕੌਨਫੀਡੈਂਸ ਇਲੈਕਸ਼ਨ 'ਚ ਤਦੇ ਹੀ ਵਧਣਾ ਹੈਗਾ ਜੇ ਸਾਰਿਆਂ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਚੈੱਕ ਕੀਤੀ ਜਾਵੇ। ਇਹ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਵੀ ਜਿਹੜਾ ਇਹਦੇ ਸੰਬੰਧ ਦੇ ਵਿੱਚ ਜਾਰੀ ਕੀਤਾ ਸੀਗਾ ਮਾਰਚ ਮਹੀਨੇ ਦੇ ਵਿੱਚ। US ਡਿਸਟ੍ਰਿਕਟ ਜੱਜ ਕੋਲੀਨ ਕੋਲਰ ਕੋਟਲੇ ਵਾਸ਼ਿੰਗਟਨ ਸਟੇਟ ਦੇ ਵਿੱਚ ਉਹਨਾਂ ਨੇ ਵੋਟਿੰਗ ਰਾਈਟਸ ਗਰੁੱਪ ਐਂਡ ਡੈਮੋਕ੍ਰੇਟਸ ਉਹਨਾਂ ਦੀ ਜਿਹੜੀ ਸਾਈਡ ਲਈ ਹੈਗੀ ਆ। ਸੋ 120 ਪੇਜ ਦਾ ਇਹ ਡਿਸੀਜਨ ਸੀ, ਅੱਜ ਆਇਆ ਹੈਗਾ ਆ ਤੇ ਇਹਦੇ ਵਿੱਚ ਹੁਣ ਜਿਹੜਾ ਪ੍ਰੂਫ ਆਫ ਸਿਟੀਜ਼ਨ ਦੀ ਰਿਕੁਆਇਰਮੈਂਟ ਸੀਗੀ ਉਹ ਉਸ ਨੂੰ ਓਵਰਟਰਨ ਕਰ ਦਿੱਤਾ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਕੈਲੀਫੋਰਨੀਆ ਦੇ ਵੱਡੇ ਸ਼ਹਿਰਾਂ ਤੋਂ ਇਹ ਜਿਹੜੀ ਰਿਪੋਰਟ ਇਸ ਟਾਈਮ ਨਿਕਲ ਕੇ ਸਾਹਮਣੇ ਆਈ ਹੈ, ਖਾਸ ਕਰਕੇ ਹੋਮ ਓਨਰਸ਼ਿਪ ਤੇ ਰੈਂਟਰਸ ਨੂੰ ਲੈ ਕੇ ਆ। ਕਹਿੰਦੇ ਵੀ ਕੈਲੀਫੋਰਨੀਆ ਦੇ ਵੱਡੇ ਮੈਟਰੋ ਏਰੀਆਜ਼ ਦੇ ਵਿੱਚ ਰੈਂਟਿੰਗ ਹੁਣ ਚੀਪਰ ਆਪਸ਼ਨ ਹੋ ਗਈ ਆ ਘਰ ਖਰੀਦਣ ਦੀ ਬਜਾਏ। ਇਹ ਜਿਹੜੀ ਇੱਕ ਨਵੀਂ ਰਿਪੋਰਟ ਬੈਂਕ ਰੇਟ ਵੈਬਸਾਈਟ ਆ ਉਹਨਾਂ ਦੇ ਦੁਆਰਾ ਜਿਹੜੀ ਕੀਤੀ ਗਈ ਸਟੱਡੀ ਆ, ਉਸ ਤੋਂ ਬਾਅਦ 'ਚ ਇਹ ਪੇਸ਼ ਕੀਤੀ ਗਈ ਆ। ਕਹਿੰਦੇ ਵੀ ਸਭ ਤੋਂ ਵੱਡਾ ਜਿਹੜਾ ਡਿਫਰੈਂਸ ਆ ਸੈਨ ਫਰਾਂਸਿਸਕੋ ਦੇ ਇਲਾਕੇ ਦੇ ਵਿੱਚ ਮੈਟਰੋ ਦੇ ਵਿੱਚ ਦੇਖਿਆ ਗਿਆ। ਕਹਿੰਦੇ ਵੀ ਜਿੱਥੇ ਮਾਰਗੇਜ ਪੇਮੈਂਟ ਐਵਰੇਜ ਦੇ ਨਾਲੋਂ 190% ਜ਼ਿਆਦਾ ਆ। ਸੋ ਕਹਿ ਸਕਦੇ ਹਾਂ ਵੀ ਦੁੱਗਣੀ ਤਿਗਣੀ ਜਿਹੜੀ ਪ੍ਰਾਈਸ ਮਾਰਗੇਜ ਦੀ ਹੈਗੀ ਆ ਜੇ ਤੁਸੀਂ ਰੈਂਟ ਤੇ ਰਹਿ ਰਹੇ ਆ ਜਾਂ ਉੱਦਾਂ। ਦੂਜੇ ਨੰਬਰ ਦੇ ਉੱਤੇ ਸੈਨ ਹੋਜ਼ੇ ਕਹਿੰਦੇ ਉਹ ਆਇਆ, ਉੱਥੇ 186% ਦਾ ਡਿਫਰੈਂਸ ਦੇਖਿਆ ਗਿਆ। ਟੌਪ 5 ਦੇ ਵਿੱਚ ਇਹ ਦੋ ਸ਼ਹਿਰ ਜਿਹੜੇ ਆ, ਦੋ ਮੈਟਰੋਜ਼ ਆ ਕੈਲੀਫੋਰਨੀਆ ਦੇ, ਇਹ ਆਏ ਆ। ਇਸ ਤੋਂ ਇਲਾਵਾ ਜਿਹੜੇ ਮੁਲਕ ਦੇ ਹੋਰ ਟੌਪ 5 ਦੇ ਵਿੱਚ 3 ਸ਼ਹਿਰ ਸਿਆਟਲ, ਡੈਨਵਰ ਤੇ ਸਾਲਟ ਲੇਕ ਸਿਟੀ ਜਿਹੜੀ ਉਹ ਆਈ ਹੈਗੀ ਆ। ਲਾਸ ਐਂਜਲਸ ਦੇ ਵਿੱਚ ਇਹ ਡਿਫਰੈਂਸ 88.5% ਦਾ ਦੇਖਿਆ ਗਿਆ। ਸੈਨ ਡਿਏਗੋ ਮੈਟਰੋ ਦੇ ਵਿੱਚ ਇਹ 80% ਸੀਗਾ। ਸੂਬੇ ਦੇ ਟੌਪ 10 ਦੇ ਵਿੱਚ ਦੋ ਹੋਰ ਸ਼ਹਿਰ ਜਿਹੜੇ ਕੈਲੀਫੋਰਨੀਆ ਦੇ ਆਏ ਹੈਗੇ ਆ। ਸੋ ਜਿਹੜਾ ਹਰਜੋਤ ਸਿੰਘ ਜੀ ਸੈਨ ਫਰਾਂਸਿਸਕੋ ਦੇ ਆંકੜੇ ਦੇ ਵਿੱਚ ਪਰਸੈਂਟੇਜ ਤੋਂ ਇਲਾਵਾ ਐਕਚੁਅਲ ਆંકੜਿਆਂ ਤੇ ਨਜ਼ਰ ਮਾਰਦੇ ਜਾਈਏ ਤਾਂ ਐਵਰੇਜ ਰੈਂਟ $3100 ਤੇ ਮਾਰਗੇਜ ਦੀ ਪੇਮੈਂਟ $9000 ਜਿਹੜੀ ਉਹ ਬਣਦੀ ਆ। ਇਸੇ ਤਰੀਕੇ ਦੇ ਨਾਲ ਸੈਨੋਜ਼ੇ ਦੇ ਵਿੱਚ ਵੀ 3300 ਰੈਂਟ ਤੇ 9500 ਜਿਹੜੀ ਉਹ ਮਾਰਗੇਜ ਬਣਦੀ ਆ। ਸਿਆਟਲ 'ਚ 2300 ਤਕਰੀਬਨ ਰੈਂਟ ਤੇ ਮਾਰਗੇਜ ਜਿਹੜੀ ਉਹ 5000। ਡੈਨਵਰ 'ਚ 1950 ਰੈਂਟ ਤੇ ਤਕਰੀਬਨ 3800 ਜਿਹੜੀ ਉਹ ਮਾਰਗੇਜ ਜਿਹੜੀ ਉਹ ਬਣਦੀ ਆ। ਸੋ ਇਹ ਇੱਕ ਅਨਅਫੋਰਡੇਬਿਲਿਟੀ ਦਾ ਜਿਹੜਾ ਰੌਲਾ ਆ ਅਮਰੀਕਾ ਦੇ ਵਿੱਚ ਪੈ ਰਿਹਾ, ਉਹ ਇਹ ਆંકੜੇ ਜਿਹੜੇ ਉਸ ਚੀਜ਼ ਦੇ ਉੱਤੇ ਮੋਹਰ ਲਗਾਉਂਦੇ ਨੇ ਵੀ ਲੋਕਾਂ ਦੇ ਲਈ ਘਰਾਂ ਨੂੰ ਖਰੀਦਣਾ ਜਾਂ ਇਸ ਤਰੀਕੇ ਦੇ ਨਾਲ ਅੱਗੇ ਵਧਣਾ ਖਾਸਾ ਔਖਾ ਜਿਹੜਾ ਉਹ ਹੋਇਆ ਪਿਆ ਆ। ਸੋ ਕਹਿੰਦੇ ਵੀ ਇਹ ਜਿਹੜੀ ਸਟੱਡੀ ਦੀ ਮੈਥਡੋਲੋਜੀ ਆ, ਇਸ ਵਿੱਚ ਡਾਟਾ ਰੈਡਫਿਨ, ਜ਼ਿਲੋ, ਬੈਂਕ ਰੇਟ ਦੇ ਆਪਣੇ ਜਿਹੜੇ ਮਾਰਗੇਜ, ਹੋਮ ਇੰਸ਼ੋਰੈਂਸ ਰੇਟਸ 20% ਡਾਊਨ ਪੇਮੈਂਟ ਦੇ ਹਿਸਾਬ ਦੇ ਨਾਲ ਲੈ ਕੇ ਦੱਸਿਆ ਗਿਆ ਹੈਗਾ ਆ।
ਹੋਮ ਸੇਲਸ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਜਦੋਂ ਲਾਸਟ ਟਾਈਮ ਸਭ ਤੋਂ ਵੱਡਾ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ, ਉਸ ਤੋਂ ਬਾਅਦ ਇਸ ਸਾਲ ਮਾਰਚ ਮਹੀਨੇ ਦੇ ਵਿੱਚ ਸਭ ਤੋਂ ਵਰਸਟ ਰਹੀ ਆ ਹਾਊਸਿੰਗ ਮਾਰਕੀਟ। 2023 ਤੇ ਜੋ 2024 ਦੇ ਵਿੱਚ ਇਨਵੈਂਟਰੀ ਹੈ ਨਹੀਂ ਸੀ, ਬਹੁਤ ਘੱਟ ਘਰ ਜੋ ਸੇਲ ਤੇ ਲੱਗੇ ਹੋਏ ਸੀ। ਹੁਣ ਇਨਵੈਂਟਰੀ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ, ਪਰ ਘਰ ਹਜੇ ਵੀ ਸੈਲ ਨਹੀਂ ਹੋ ਰਹੇ। ਮਾਰਚ 2009, ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਹੁਣ 2025 ਆ, 15 ਸਾਲ ਪਹਿਲਾਂ ਜੋ ਸਿਚੁਏਸ਼ਨ ਸੀ, ਉਸ ਟਾਈਮ ਦੇ ਉੱਤੇ ਹੁਣ ਜਿਹੜਾ ਐਗਜ਼ੈਕਟਲੀ ਸੇਮ ਵਾਪਰਿਆ। ਹਾਂ, ਇਹ 'ਚ ਕੋਈ ਸ਼ੱਕ ਨਹੀਂ ਵੀ ਘਰਾਂ ਦੀਆਂ ਪ੍ਰਾਈਸਾਂ ਬਹੁਤ ਹਾਈ ਆ, ਪਰ ਸੇਲਸ ਕੋਈ ਨਹੀਂ ਹੋ ਰਹੀ ਹੈਗੀ। 5.9% ਜਿਹੜੇ ਪ੍ਰੀ ਓਨਡ ਹੋਮ ਆ ਉਹਨਾਂ ਦੀ ਸੇਲ ਪਲੰਜ ਹੋਈ ਹੈਗੀ ਆ। ਫਰਵਰੀ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ। ਨੈਸ਼ਨਲ ਐਸੋਸੀਏਸ਼ਨ ਆਫ ਜੋ ਰੀਅਲਟਰਸ ਆ, ਉਹਨਾਂ ਨੇ ਇਹ ਦੱਸਿਆ। ਯੂਜ਼ਲੀ ਕਹਿੰਦੇ ਵੀ ਇਹ ਸਲੰਪ ਨੂੰ ਬੜਾ ਧਿਆਨ ਨਾਲ ਦੇਖਣ ਦੀ ਗੱਲ ਆ, ਕਿਉਂਕਿ ਜਿਹੜਾ ਮਾਰਚ ਮਹੀਨਾ ਹੁੰਦਾ ਉਦੋਂ ਹੀ ਘਰਾਂ ਦੀ ਲੋਕ ਖਰੀਦ ਕਰਨਾ ਉਹਨੂੰ ਸ਼ੁਰੂ ਕਰਦੇ ਹੈਗੇ ਆ। ਤੇ ਜੇ ਮਾਰਚ ਮਹੀਨਾ ਹੀ ਬਹੁਤ ਬੈਡ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਸਿਚੁਏਸ਼ਨ ਇਦਾਂ ਹੀ ਰਹੂਗੀ। ਲਾਰੈਂਸ ਯਨ NAR ਦੇ ਚੀਫ ਇਕੋਨੋਮਿਸਟ ਹੈਗੇ ਆ, ਕਹਿੰਦੇ ਵੀ ਅਸੀਂ ਸੋਚਿਆ ਸੀ ਵੀ ਮੋਰ ਇਨਵੈਂਟਰੀ ਦੇ ਨਾਲ ਮੋਰ ਟ੍ਰਾਂਜੈਕਸ਼ਨ ਹੋਣਗੇ, ਪਰ ਮੌਰਗੇਜ ਰੇਟਸ ਹਾਈ ਆ, ਅਫੋਰਡੇਬਿਲਟੀ ਦਾ ਜਿਹੜਾ ਚੈਲੰਜ ਆ ਉਹ ਬਹੁਤ ਜ਼ਿਆਦਾ ਹੈਗਾ। 2023 ਚ ਇੱਕ ਟਾਈਮ ਤੇ ਤਾਂ ਇੰਟਰਸਟ ਰੇਟ 7.8% ਤੇ ਚਲ ਗਿਆ ਸੀ, 2020 ਦੇ ਵਿੱਚ ਜੋ ਕਿ 2.7% ਦੇ ਉੱਤੇ ਸੀ। 2023 ਤੇ 2024 ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਜਾਵੇ, ਮੌਰਗੇਜ ਜਿਹੜੇ ਰੇਟਸ ਤਾਂ ਜ਼ਰੂਰ ਹਾਈ ਸੀ, ਪਰ ਇਨਵੈਂਟਰੀ ਬੜੀ ਲੋ ਸੀਗੀ। ਸੋ ਹਜੇ ਜਿਹੜੀ ਸਿਚੁਏਸ਼ਨ ਆ ਘਰਾਂ ਨੂੰ ਲੈ ਕੇ ਕਾਫੀ ਜਿਹੜੀ ਆ ਜਿਹੜੀ ਆਪਾਂ ਕਹਿ ਸਕਦੇ ਡਾਊਨ ਵੱਲ ਜਾ ਰਹੀ ਹੈਗੀ ਆ। ਕੋਈ ਜ਼ਿਆਦਾ ਐਕਟੀਵਿਟੀ ਨਹੀਂ ਹੋ ਰਹੀ, ਘਰ ਜ਼ਰੂਰ ਸੇਲ ਤੇ ਬਹੁਤ ਲੱਗੇ ਆ, ਪਰ ਵਿਕ ਨਹੀਂ ਰਹੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉੱਤੇ ਨਜ਼ਰ ਮਾਰਦੇ ਜਾਈਏ, ਤਾਂ ਕਹਿੰਦੇ ਵੀ ਸਦਰਨ ਕੈਲੀਫੋਰਨੀਆ ਦੇ ਵਿੱਚ ਮਰੀਨ ਲਾਈਫ ਦਾ ਖਾਸਾ ਨੁਕਸਾਨ ਚੱਲ ਰਿਹਾ ਆ। ਬਹੁਤ ਸਾਰੇ ਜਿਹੜੇ ਸਮੁੰਦਰੀ ਜੀਵ ਆ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਆ। ਕਹਿੰਦੇ ਵੀ ਇਹਦੇ ਕਰਕੇ ਪਤਾ ਲੱਗ ਰਿਹਾ ਵੀ ਇੱਕ ਟੌਕਸਿਕ ਐਲਗੀ ਬਲੂਮ ਦੇ ਕਰਕੇ ਇਹ ਸਾਰਾ ਕੁਛ ਵਾਪਰ ਰਿਹਾ ਆ। ਡਮੋਇਕ ਐਸਿਡ ਇਹ ਇੱਕ ਟੌਕਸਿਨ ਆ ਜੋ ਕਿ ਇਸ ਟਾਈਮ ਸੈਂਕੜੇ ਹੀ ਜਿਹੜੇ ਸਮੁੰਦਰੀ ਜੀਵਾਂ ਦੇ ਮਰਨ ਦਾ ਕਾਰਨ ਜਿਹੜਾ ਉਹ ਬਣਿਆ ਪਿਆ ਆ। NOAA ਨੈਸ਼ਨਲ ਓਸ਼ੀਐਨਿਕ ਐਂਡ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਦੇਖਿਆ ਵੀ ਇਹ ਜਿਹੜਾ ਡਮੋਇਕ ਐਸਿਡ ਟੌਕਸਿਸਿਟੀ ਆ ਇਹ LA ਕਾਉਂਟੀ ਦੇ ਕੇਸਾਂ ਦੇ ਵਿੱਚ ਵਧੀ ਆ ਫਰਵਰੀ ਮਹੀਨੇ ਦੇ ਵਿੱਚ। ਇੱਕ ਰੈਸਕਿਊ ਸੁਪਰਵਾਈਜ਼ਰ ਨੇ ਸੈਨ ਡਿਏਗੋ ਦੇ ਜਿਹੜੇ ਸੀ ਵਰਲਡ ਦੇ ਵਿੱਚ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈਗੀ ਹੈ। ਟੌਕਸਿਕ ਐਲਗੀ ਬਲੂਮਸ ਨੈਚੁਰਲੀ ਅਕਰਿੰਗ ਇਵੈਂਟ ਹੈਗੇ ਆ ਇਸ ਇਲਾਕੇ ਦੇ ਵਿੱਚ। 1998 ਤੋਂ ਬਾਅਦ ਕਹਿੰਦੇ ਰੈਗੂਲਰਲੀ ਇਹ ਆਉਂਦੇ ਰਹੇ ਆ। ਪਿਛਲੇ 4 ਸਾਲਾਂ ਦੇ ਵਿੱਚ ਕਹਿੰਦੇ ਵੀ ਜਿਹੜੇ ਓਸ਼ਨ ਵਾਟਰਸ ਦੇ ਵਿੱਚ ਇਹਦਾ ਜਿਹੜਾ ਐਸਿਡ ਦਾ ਤੇ ਐਲਗੀ ਬਲੂਮਸ ਆ ਉਹ ਲਗਾਤਾਰ ਵੱਧ ਜਿਹੜੇ ਉਹ ਹੁੰਦੇ ਗਏ ਆ। ਸੋ ਹੁਣ ਇਹ ਕਹਿੰਦੇ ਵੀ ਜ਼ਿਆਦਾ ਹੋਣ ਕਰਕੇ ਉੱਥੇ ਸਮੁੰਦਰੀ ਜੀਵਾਂ ਦੇ ਮਰਨ ਦੀਆਂ ਜਿਹੜੀਆਂ ਰਿਪੋਰਟਸ ਆ ਬਹੁਤ ਜ਼ਿਆਦਾ ਵਧੀਆਂ। ਕੁਝ ਸਮਾਂ ਪਹਿਲਾਂ ਹੀ ਉੱਥੇ ਜਿਹੜਾ ਉਹ ਦੇਖਿਆ ਗਿਆ ਸੀਗਾ ਵੀ ਬਹੁਤ ਸਾਰੇ ਜਿਹੜੇ ਸੀ ਲਾਇਨਸ ਤੇ ਹੋਰ ਜਿਹੜੇ ਜੀਵ ਆ ਉਹ ਇਸ ਦਾ ਸ਼ਿਕਾਰ ਹੋ ਕੇ ਜਿਹੜੇ ਉਹ ਬੀਚ ਦੇ ਉੱਤੇ ਜਿਹੜੇ ਉਹ ਪਏ ਸੀ ਤੱਟ ਦੇ ਉੱਤੇ। ਹੁਣ ਤੱਕ 44 ਬਰਡ, 57 ਸੀ ਲਾਇਨਸ ਤੇ 14 ਜਿਹੜੀਆਂ ਡਾਲਫਿਨਸ ਆ ਇਸ ਦੇ ਕਰਕੇ ਇਸ ਤੋਂ ਜਿਹੜਾ ਪੀੜਤ ਹੋ ਕੇ ਉਹਨਾਂ ਦੀ ਮੌਤ ਹੋ ਚੁੱਕੀ ਆ। ਤੇ ਰੈਸਕਿਊ ਸੈਂਟਰਸ ਨੇ ਦੱਸਿਆ ਵੀ ਹੁਣ ਤੱਕ ਕੋਸਟ ਦੇ ਨਜ਼ਦੀਕ ਤੋਂ 1000 ਤੋਂ ਵੱਧ ਉੱਦਾਂ ਜਿਹੜੇ ਜਾਨਵਰ ਆ ਉਹਨਾਂ ਨੂੰ ਬਚਾਇਆ ਵੀ ਗਿਆ ਹੈਗਾ ਆ। ਨਿਊਯਾਰਕ ਟਾਈਮ ਅੱਜ ਰਿਪੋਰਟ ਕਰ ਰਹੀ ਹੈ ਵੀ ਕਹਿੰਦੇ ਜੇ 3500% ਦਾ ਟੈਰਿਫ ਲਾਇਆ ਜਾਵੇ ਸੋਲਰ ਦੇ ਉੱਤੇ, ਜਿਹੜੇ ਸੋਲਰ ਪੈਨਲਸ ਆਉਂਦੇ ਆ ਵੱਖ-ਵੱਖ ਸਾਊਥ ਏਸ਼ੀਅਨ ਮੁਲਕਾਂ ਵੱਲੋਂ, ਤਾਂ US ਦੇ ਜਿਹੜੇ ਮੈਨੂਫੈਕਚਰਰਸ ਆ ਉਹ ਕੰਪੀਟ ਕਰ ਸਕਦੇ ਆ। ਕਹਿੰਦੇ ਵੀ ਚਾਈਨਾ ਵਾਲੇ ਬਹੁਤ ਜ਼ਿਆਦਾ ਜਿਹੜੀ ਆ ਰਿਆਇਤ ਦੇ ਰਹੇ ਆ, ਬਹੁਤ ਜ਼ਿਆਦਾ ਉਹਨਾਂ ਨੂੰ ਪ੍ਰਾਈਸਿਸ ਘੱਟ ਕਰਕੇ ਥਾਈਲੈਂਡ, ਵੀਅਤਨਾਮ, ਕੰਬੋਡੀਆ ਤੇ ਮਲੇਸ਼ੀਆ ਨੂੰ ਦੇ ਰਿਹਾ, ਤੇ ਮਲੇਸ਼ੀਆ ਕੰਪੋਨੈਂਟਸ ਜੋ ਹੁੰਦੇ ਆ ਤੇ ਇਹ ਜਾਣਬੁੱਝ ਕੇ ਆਰਟੀਫਿਸ਼ਲੀ ਲੋ ਪ੍ਰਾਈਸਿਸ ਕਰ ਰਹੇ ਆ। ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਜੋ ਮੈਨੂਫੈਕਚਰਰਸ ਹੈਗੇ ਆ 7 ਦੇ ਕਰੀਬ US ਦੇ ਸੋਲਰ ਮੈਨੂਫੈਕਚਰਰਸ ਆ, ਉਹ ਕਹਿੰਦੇ ਵੀ ਅਸੀਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਹੈਗੀ ਆ ਵੀ ਚਾਈਨਾ ਵਾਲੇ 34% ਤੋਂ ਲੈ ਕੇ 652%, 650% ਦੀ ਸਬਸਿਡੀ ਦੇ ਰਹੇ ਆ ਇਹਨਾਂ ਮੁਲਕਾਂ ਨੂੰ ਜੋ ਪਾਰਟਸ ਲੈ ਰਹੇ ਸੋਲਰ ਸੈਲਸ ਦੇ। ਸੋ
ਅਮਰੀਕਾ ਵਾਲੇ ਕਿਸ ਤਰ੍ਹਾਂ ਜਿਹੜੇ ਕੰਪੀਟ ਇਹਦੇ ਉੱਤੇ ਕਰ ਸਕਦੇ ਹੈਗੇ ਆ। ਜੇ ਓਵਰਆਲ ਦੇਖਿਆ ਜਾਵੇ, ਕਹਿੰਦੇ ਸੋਲਰ ਪੈਨਲਸ ਚਾਈਨਾ ਜੋ ਆ 80% ਕੰਟਰੋਲ ਕਰਦਾ ਆ। ਇਹ ਇੰਟਰਨੈਸ਼ਨਲ એનર્ਜੀ ਏਜੰਸੀ ਦੱਸ ਰਹੀ ਹੈਗੀ ਆ। ਪਰ ਚਾਈਨੀਜ਼ ਕੰਪਨੀ ਜੋ ਆ ਉਹ 1 ਵਾਟ ਦੇ ਲਈ ਜਿਹੜਾ ਸੋਲਰ ਪੈਨਲ ਆ ਉਹ 16 ਤੋਂ ਲੈ ਕੇ 19 ਸੈਂਟ ਦੇ ਵਿੱਚ ਬਣਾਉਂਦੇ ਆ, ਜਦ ਕਿ ਅਮਰੀਕਨ ਕੰਪਨੀਜ਼ ਨੂੰ ਕਾਸਟ ਉਹ 28 ਸੈਂਟ ਕਰਦਾ ਹੈਗਾ। ਸੋ ਕੰਪੀਟੀਸ਼ਨ ਜਿਹੜਾ ਆ ਕਿਤੇ ਵੀ ਨਹੀਂ ਹੈਗਾ, ਬਹੁਤ ਜ਼ਿਆਦਾ ਜਿੱਦਾਂ ਪ੍ਰਾਈਸ ਦਾ ਡਿਫਰੈਂਸ ਆ। ਸੋ ਇਹ ਇੱਕ ਤਰ੍ਹਾਂ ਦੇ ਨਾਲ US ਦੀਆਂ ਜਿਹੜੀਆਂ ਕੰਪਨੀਆਂ ਉਹ ਕਹਿ ਰਹੇ ਆ ਵੀ ਚਾਈਨਾ ਵਾਲੇ ਡੰਪ ਕਰ ਰਹੇ ਹੈਗੇ ਆ ਸੋਲਰ ਦੀਆਂ ਪ੍ਰਾਈਸਿਸ, ਸੋਲਰ ਦੇ ਪੈਨਲਸ ਤੇ ਉਹਨਾਂ ਦੀਆਂ ਪ੍ਰਾਈਸਿਸ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਪੋਰਟ ਆਫ ਓਕਲੈਂਡ ਦੇ ਬਾਰੇ ਜਿਹੜੀ ਇਹ ਰਿਪੋਰਟ ਆ ਰਹੀ ਆ, ਉਹ ਦੱਸ ਰਹੇ ਆ ਕਹਿੰਦੇ ਵੀ ਟ੍ਰੈਫਿਕ ਦੇ ਇੰਪੈਕਟਸ ਦਾ ਅਸਰ ਸਾਡੇ ਉੱਤੇ ਜਿਹੜਾ ਉਹ ਪੈਣਾ ਸ਼ੁਰੂ ਹੋਊਗਾ। ਪੋਰਟ ਨੇ ਉੱਦਾਂ 2025 ਦੇ ਕੰਟੇਨਰ ਵੋਲਿਊਮ ਦੇ ਵਿੱਚ ਜਿਹੜਾ ਉਹ ਰਾਈਜ਼ ਰਿਪੋਰਟ ਕੀਤਾ ਸੀ ਪਹਿਲੇ ਕੁਆਟਰ ਦੇ ਵਿੱਚ। ਕਹਿੰਦੇ ਵੀ ਹੁਣ ਰਹਿੰਦੇ ਸਾਲ ਦੇ ਵਿੱਚ ਉਹ ਇਸ ਆંકੜੇ ਨੂੰ ਥੱਲੇ ਜਾਂਦਾ ਹੋਇਆ ਦੇਖਣਗੇ। ਖਾਸ ਕਰਕੇ ਚਾਈਨਾ ਦੇ ਨਾਲ ਤੇ ਹੋਰ ਮੁਲਕਾਂ ਦੇ ਨਾਲ ਜਿਹੜੀ ਟੈਰਿਫ ਵਾਰ ਜਾਂ ਰੀਨੈਗੋਸ਼ੀਏਸ਼ਨਸ ਨਾਲ ਦੇ ਨਾਲ ਹੁਣ ਚੱਲ ਰਹੀਆਂ ਆ, ਪੋਰਟਸ ਦੇ ਉੱਤੇ ਕਹਿੰਦੇ ਕੰਮਕਾਜ ਦੇ ਉੱਤੇ ਖਾਸਾ ਅਸਰ ਦੇਖਣ ਨੂੰ ਜਿਹੜਾ ਉਹ ਮਿਲੇਗਾ। ਬਹੁਤ ਸਾਰੇ ਜਿਹੜੇ ਉਹਨਾਂ ਦੇ ਕਹਿ ਸਕਦੇ ਵੀ ਪ੍ਰਬੰਧਕ ਉਹ ਦੱਸਦੇ ਆ ਵੀ ਕਹਿੰਦੇ ਵੀ ਜਿਹੜਾ ਪੋਰਟ ਆਫ ਓਕਲੈਂਡ ਆ 99% ਜਿਹੜੀਆਂ ਸ਼ਿਪਮੈਂਟਸ ਨਦਰਨ ਕੈਲੀਫੋਰਨੀਆ ਚ ਆਉਂਦੀਆਂ ਉਸ ਨੂੰ ਉਹ ਹੈਂਡਲ ਕਰਦਾ ਆ, ਜਿਨ੍ਹਾਂ ਦੇ ਵਿੱਚੋਂ ਚਾਈਨਾ ਇੱਕ ਵੱਡਾ ਟ੍ਰੇਡਿੰਗ ਪਾਰਟਨਰ ਆ। ਇਹ ਆਈਆਂ ਸ਼ਿਪਮੈਂਟ ਦੇ ਵਿੱਚ 48% ਹਰ ਤਰ੍ਹਾਂ ਦਾ ਜਿਹੜਾ ਇੰਪੋਰਟ ਆ ਉਹ ਚਾਈਨਾ ਤੋਂ ਆਉਂਦਾ ਆ ਤੇ ਇਹਦੇ ਕਰਕੇ ਕਹਿੰਦੇ ਵੀ ਅਸਰ ਪੈ ਰਿਹਾ ਆ। ਚਾਈਨਾ ਇਸ ਟਾਈਮ ਉਸ ਦੇ ਉੱਤੇ 145% ਟੈਰਿਫ ਜਿਹੜਾ ਸਮਾਨ ਉਧਰੋਂ ਆਉਂਦਾ ਇੱਧਰ ਨੂੰ ਉੱਤੇ ਲੱਗਦਾ ਤੇ 125% ਟੈਰਿਫ ਜੋ ਇਧਰੋਂ ਸਮਾਨ ਚਾਈਨਾ ਨੂੰ ਜਾ ਰਿਹਾ ਆ ਉਸ ਉੱਤੇ ਲੱਗ ਰਿਹਾ ਹੈਗਾ ਆ। ਦੋ ਜਿਹੜੇ ਵੱਡੇ ਪੋਰਟ ਤੇ ਰਿਸੀਵਰ ਹੈਗੇ ਨੇ, ਉਹਨਾਂ ਵਿੱਚ ਇੱਕ ਜਾਪਾਨ ਤੇ ਸਾਊਥ ਕੋਰੀਆ ਆ। ਉਹ ਕਹਿੰਦੇ ਵੀ ਇਹ ਦੋਨੋਂ ਮੁਲਕ ਆਲਰੇਡੀ ਟਰੰਪ ਹੋਣਾ ਦੇ ਨਾਲ ਟੈਰਿਫਸ ਨੂੰ ਘਟਾਉਣ ਲਈ ਗੱਲਬਾਤ ਦੇ ਵਿੱਚ ਲੱਗੇ ਆ। ਪੋਰਟ ਆਫ ਓਕਲੈਂਡ ਦੇ ਵਿੱਚੋਂ ਜਿਹੜਾ ਐਕਸਪੋਰਟ ਹੁੰਦਾ ਆ ਉਹ 15% ਜਿਹੜਾ ਸਮਾਨ ਆ ਉਹ ਜਾਪਾਨ ਨੂੰ ਜਾਂਦਾ ਆ, ਸਾਊਥ ਕੋਰੀਆ ਨੂੰ 11% ਜਿਹੜਾ ਉਹ ਹੋਰ ਜਾਂਦਾ ਆ ਸਮਾਨ, ਤੇ ਇਸੇ ਤਰੀਕੇ ਦੇ ਨਾਲ 24% ਜਿਹੜਾ ਟੈਰਿਫ ਉਸ ਦੇ ਉੱਤੇ ਲੱਗਾ ਆ ਤੇ 25% ਕੋਰੀਆ ਵਾਲਿਆਂ ਦੇ ਉੱਤੇ ਲੱਗਾ ਆ, ਉਸ ਦਾ ਵੀ ਕਹਿੰਦੇ ਵੀ ਅਸਰ ਆਪਾਂ ਨੂੰ ਪੈ ਸਕਦਾ ਆ। ਸੋ ਪੋਰਟ ਆਫ ਓਕਲੈਂਡ ਦੇ ਮੈਰੀਟਾਈਮ ਡਾਇਰੈਕਟਰ ਬ੍ਰਾਇਨ ਬ੍ਰੈਂਡਸ ਉਹਨਾਂ ਨੇ ਇਹ ਕਿਹਾ ਆ ਵੀ ਕਹਿੰਦੇ ਵੀ ਅਸੀਂ ਐਨਕਰੇਜ ਹੋਏ ਆ, ਉੱਦਾਂ ਕਾਰਗੋ ਵੋਲਿਊਮ ਵਧਿਆ ਆ ਪਹਿਲੇ ਕੁਆਟਰ ਦੇ ਵਿੱਚ, ਪਰ ਹੁਣ ਅਸੀਂ ਆਪਣੇ ਆਉਣ ਵਾਲੇ ਸਮੇਂ ਦੇ ਲਈ ਆਪਣੇ ਆਪ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨਾਂ ਚੈਲੰਜਸ ਨੂੰ, ਟੈਰਿਫ ਦੇ ਜਿਹੜੇ ਚੈਲੰਜਸ ਨੂੰ ਕਿੱਦਾਂ ਨਜਿੱਠਿਆ ਜਾਵੇਗਾ। ਕੈਲੀਫੋਰਨੀਆ ਸਟੇਟ ਨੇ ਇੱਕ ਕਹਿੰਦੇ ਵੀ ਅੱਗ ਨੂੰ ਫਾਈਟ ਕਰਨ ਦੇ ਲਈ ਏਰੀਅਲ ਜਿਹੜੇ ਫਾਇਰ ਫਾਈਟਰ ਫਲੀਟ ਆ ਉਸ ਨੂੰ ਐਕਵਾਇਰ ਕਰ ਲਿਆ ਹੈਗਾ। ਇਹ ਅੱਜ ਪ੍ਰੈਸ ਕਾਨਫਰੰਸ ਦੇ ਦੌਰਾਨ ਜੋ ਗਵਰਨਰ ਆ ਗੈਬਨ ਨਿਊਸਮ ਹੁਣੀ ਤੇ ਕੈਲੀਫਾਇਰ ਦੇ ਜੋ ਇੰਪਲਾਈ ਸੀਗੇ ਉਹ ਉਹਨਾਂ ਦੇ ਨਾਲ ਹਾਜ਼ਰ ਸੀਗੇ। ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਮਹੀਨਿਆਂ 'ਚ ਜਿਸ ਹਿਸਾਬ ਦੇ ਨਾਲ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਗਾਂ ਲੱਗੀਆਂ ਤੇ ਉਹ ਇੱਕ ਤਰ੍ਹਾਂ ਦੇ ਨਾਲ ਵਨ ਆਫ ਦਾ ਵਰਸਟ ਸੀਗੀਆਂ ਕੈਲੀਫੋਰਨੀਆ ਦੀ ਹਿਸਟਰੀ ਦੇ ਵਿੱਚ। ਕਹਿੰਦੇ ਵੀ ਹੁਣ ਗੈਬਨ ਨਿਊਸਮ ਉਹਨਾਂ ਨੇ ਇਹ ਕਿਹਾ ਵੀ ਅਸੀਂ ਕਲੋਜ਼ ਟੂ ਡਬਲ ਦਾ ਅਮਾਊਂਟ ਆਫ ਇਨਵੈਸਟਮੈਂਟ ਆ ਪਿਛਲੇ ਸਾਲਾਂ ਦੇ ਮੁਕਾਬਲੇ। ਸੋ ਟੈਕਨੋਲੋਜੀ ਨੂੰ ਵੀ ਨਵੀਂ ਨੂੰ ਕਹਿੰਦੇ ਬਹੁਤ ਜ਼ਿਆਦਾ ਅਸੀਂ ਯੂਜ਼ ਕਰ ਰਹੇ ਹੈਗੇ ਆ। 1000 ਤੋਂ ਵੱਧ AI ਐਨਹਾਂਸਡ ਕੈਮਰਾਜ਼ ਸਟੇਟ ਦੀ ਵੱਖ-ਵੱਖ ਜਗ੍ਹਾ ਦੇ ਉੱਤੇ ਲਾਏ ਹੈਗੇ ਆ ਤਾਂ ਕਿ 95% ਜਿਹੜੀਆਂ ਅੱਗਾਂ ਲੱਗਦੀਆਂ ਹੈਗੀਆਂ ਜਿਹਦੇ ਵਿੱਚ 10 ਏਕੜ ਤੋਂ ਵੱਧ ਹੁੰਦੀ ਆ ਉਹ ਉਹਨਾਂ ਨੂੰ ਇਮੀਡੀਏਟਲੀ ਪਤਾ ਲੱਗ ਸਕੇ। ਤੇ ਕਹਿੰਦੇ ਸਾਨੂੰ ਹਜੇ ਹੋਰ ਵੀ ਬਹੁਤ ਜ਼ਿਆਦਾ ਸਪੋਰਟ ਦੀ ਜ਼ਰੂਰਤ ਹੈਗੀ ਆ, ਖਾਸ ਕਰਕੇ ਫੈਡਰਲ ਗਵਰਨਮੈਂਟ ਤੋਂ, ਕਿਉਂਕਿ 57% ਜਿਹੜੀ ਲੈਂਡ ਆ ਉਹ ਫੈਡਰਲ ਗਵਰਨਮੈਂਟ ਓਨ ਕਰਦੀ ਆ ਕੈਲੀਫੋਰਨੀਆ ਦੇ ਵਿੱਚ, ਜਿਹੜੇ ਜੰਗਲ ਆ ਜਾਂ ਹੋਰ ਨੈਸ਼ਨਲ ਫੋਰੈਸਟ ਹੈਗੇ ਆ। ਕੈਲੀਫੋਰਨੀਆ ਸਿਰਫ 3% ਹੀ ਓਨ ਕਰਦੀ ਹੈਗੀ ਆ। ਸੋ ਕੈਲੀਫੋਰਨੀਆ ਦਾ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਅੱਗੇ ਹੀ ਕੋਈ ਰਿਲੇਸ਼ਨ ਵਾਲਾ ਗੁੱਡ ਨਹੀਂ ਹੈਗਾ। ਪਰ ਗਵਰਨਰ ਨੇ ਇਹ ਅੱਜ ਅਨਾਉਂਸ ਕੀਤਾ ਆ ਤੇ ਦੁਨੀਆ ਦਾ ਲਾਰਜੈਸਟ ਏਰੀਅਲ ਫਾਇਰ ਫਾਈਟਿੰਗ ਫਲੀਟ ਹੁਣ ਸਾਡੇ ਕੋਲ ਆ ਗਿਆ ਹੈ।
ਵੈਨੇਜ਼ੁਏਲਾ ਦੇ ਇਮੀਗ੍ਰੇਸ਼ਨ ਦੇ ਨਾਲ ਕੁਝ ਕੁ ਖਬਰਾਂ ਜਿਹੜੀਆਂ ਉਹ ਕਰਦੇ ਜਾਈਏ। ਵੈਨੇਜ਼ੁਏਲੀਅਨਸ ਜਿਨ੍ਹਾਂ ਨੂੰ ਰਿਮੂਵਲ ਲੱਗਾ ਆ, ਜਿਹੜਾ ਵਾਰ ਟਾਈਮ ਦਾ ਐਕਟ, ਏਲੀਅਨ ਐਨਮੀ ਐਕਟ ਦੇ ਤਹਿਤ, ਉਹਨਾਂ ਦੇ ਕੋਲ ਕਹਿੰਦੇ 12 ਘੰਟੇ ਆ ਡਿਸਾਈਡ ਕਰਨ ਦੇ ਲਈ, ਕੰਟੈਸਟ ਕਰਨਾ ਆ ਇਸ ਫੈਸਲੇ ਨੂੰ ਜਾਂ ਨਹੀਂ। ਅਦਾਲਤੀ ਦਸਤਾਵੇਜ਼ ਕਹਿੰਦੇ ਵੀ ਇਸ ਬਾਰੇ ਜਾਣਕਾਰੀ ਦੇ ਰਹੇ ਆ। ਉਹਨਾਂ ਲੋਕਾਂ ਦੇ ਜਿਹੜੇ ਲਾਇਰਸ, ਜਿਹੜੇ ਜਿਨ੍ਹਾਂ ਦੇ ਉੱਤੇ ਰਿਮੂਵਲ ਇੱਦਾਂ ਦਾ ਲੱਗਾ ਆ, ਉਹ ਕਹਿੰਦੇ ਆ ਵੀ ਇਹ ਟਾਈਮ ਬਹੁਤ ਹੀ ਜ਼ਿਆਦਾ ਘੱਟ ਹੈਗਾ ਆ। ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਦੇ ਜਿਹੜੇ ਅਟਰਨੀ ਨੇ, ਲੀ ਗੈਲਰੈਂਟ, ਉਹ ਰਿਪਰੈਜ਼ੈਂਟ ਕਰਦੇ ਨੇ ਇਹਨਾਂ ਮਾਈਗ੍ਰੈਂਟਸ ਨੂੰ। ਕਹਿੰਦੇ ਵੀ ਇਹ ਬੜਾ ਡਰਾਮੈਟਿਕ ਟਰਨ ਇਨ ਹੈਗਾ ਆ ਕੇਸਿਸ ਦੇ ਲਈ। ਇਸ 12 ਘੰਟਿਆਂ ਦੇ ਵਿੱਚ ਕਹਿੰਦੇ ਵੀ ਟੋਟਲੀ ਇਨਸਫੀਸ਼ੀਐਂਟ ਟਾਈਮ ਆ। ਨਾ ਕੋਈ ਅਟਰਨੀ ਉੱਥੇ ਪਹੁੰਚ ਸਕਦਾ ਤੇ ਨਾ ਕੋਈ ਉਸ ਦੇ ਲਈ ਦਸਤਾਵੇਜ਼ ਜਿਹੜਾ ਉਹ ਫਾਈਲ ਕੀਤਾ ਜਾ ਸਕਦਾ ਆ। ਇਹ ਵਾਰ ਟਾਈਮ ਦਾ ਐਕਟ ਜਿਹੜੇ ਇਸ ਟਾਈਮ ਪ੍ਰੈਜ਼ੀਡੈਂਟ ਟਰੰਪ, ਉਹਨਾਂ ਦੀ ਐਡਮਿਨਿਸਟ੍ਰੇਸ਼ਨ ਯੂਜ਼ ਕਰ ਰਹੀ ਆ, ਵੈਨੇਜ਼ੁਏਲੀਅਨਸ ਨੂੰ ਟ੍ਰੈਂਡ ਦੇ ਅਰੂਗਵਾ ਗੈਂਗ ਦੇ ਜਿਨ੍ਹਾਂ ਦੇ ਉੱਤੇ ਮੈਂਬਰ ਹੋਣ ਦੇ ਕਥਿਤ ਦੋਸ਼ ਆ, ਵੀ ਉਹਨਾਂ ਨੂੰ ਜਿਹੜੀ ਸੀ ਕਾਟ ਪ੍ਰਿਜ਼ਨ ਆ ਅਲ ਸੈਲਵਾਡੋਰ ਦੀ, ਉੱਥੇ ਘੱਲ ਦਿੱਤਾ ਜਾਵੇ। ਉਧਰ ਇੱਕ ਨਵੀਂ ਫਲਾਈਟ ਵੈਨੇਜ਼ੁਏਲਾ ਤੋਂ ਡਿਪੋਰਟ ਹੋਏ ਲੋਕਾਂ ਦੀ ਯੂਐਸ ਤੋਂ ਕਰਾਕਸ, ਜੋ ਕਿ ਵੈਨੇਜ਼ੁਏਲਾ ਦੀ ਰਾਜਧਾਨੀ ਆ, ਉਸ ਦੇ ਵਿੱਚ 174 ਵੈਨੇਜ਼ੁਏਲੀਅਨ ਮਾਈਗ੍ਰੈਂਟਸ ਜਿਨ੍ਹਾਂ ਨੂੰ ਯੂਐਸ ਤੋਂ ਡਿਪੋਰਟ ਕੀਤਾ ਗਿਆ ਆ, ਅੱਜ ਵੈਨੇਜ਼ੁਏਲਾ ਦੇ ਮੇਨ 에ਅਰਪੋਰਟ ਦੇ ਉੱਤੇ ਪਹੁੰਚੀ ਹੈਗੀ ਆ। ਸੋ ਲਗਾਤਾਰ ਡੈਪੋਟੇਸ਼ਨਸ ਅਜੇ ਵੀ ਜਿਹੜੀਆਂ ਉਹ ਚੱਲ ਰਹੀਆਂ ਨੇ, ਜਦ ਕਿ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਬਦਲਾਵ ਕਾਨੂੰਨ, ਉਹਨਾਂ ਦੇ ਜਿਹੜੇ ਕਹਿ ਸਕਦੇ ਆ ਵੀ ਕਾਊਂਟਰ ਜਾਂ ਉਹਨਾਂ ਦੇ ਉੱਤੇ ਜਿਹੜੇ ਲਾਸੂਟਸ ਆ, ਉਹ ਅਦਾਲਤਾਂ ਵਿੱਚ ਚੱਲ ਰਹੇ ਆ। ਜੀ, ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਜਿਹੜੀ ਡਿਪਾਰਟਮੈਂਟ ਆਫ ਲੇਬਰ ਆ, ਉਹਨਾਂ ਨੇ ਇਹ ਅਨਾਉਂਸ ਕੀਤਾ ਹੈ ਵੀ ਜਿਹੜੀਆਂ ਇਨੀਸ਼ੀਅਲ ਜੌਬਲੈਸ ਕਲੇਮ ਆ, ਉਹ ਜਿਹੜਾ ਵੀਕ ਅਪ੍ਰੈਲ 19 ਦਾ ਆ ਐਂਡ ਕਰਦਾ ਆ, ਉਹਦੇ ਵਿੱਚ 2,22,000 ਦੱਸੇ ਜਾ ਰਹੇ ਆ। ਇਹ 6,000 ਜ਼ਿਆਦਾ ਆ ਉਹ ਪਿਛਲੇ ਹਫ਼ਤੇ ਨਾਲੋਂ। ਸੋ ਇਹ ਤੋਂ ਪਤਾ ਲੱਗ ਰਿਹਾ ਵੀ ਜਿਹੜੇ ਲੋਕਾਂ ਦੀਆਂ ਜੌਬ ਜਾ ਰਹੀਆਂ ਆ ਤੇ ਜੌਬਲੈਸ ਕਲੇਮਸ ਦੇ ਵਿੱਚ ਵਾਧਾ ਹੋ ਰਿਹਾ ਹੈ। ਸਾਡੇ ਆਪਣੇ ਇੱਕ ਕਾਲਰ ਤੇ ਪੰਜਾਬੀ ਰੇਡੀਓ ਯੂਐਸਏ ਨੂੰ ਸੁਣਨ ਵਾਲੇ ਸਨੀ ਗਰੇਵਾਲ ਹੋਣਾ ਨੇ ਰੀਸੈਂਟਲੀ ਮੇਰੇ ਨਾਲ ਹੁਣੇ ਪ੍ਰੋਗਰਾਮ ਦੇ ਦੌਰਾਨ ਇਹ ਜਿਹੜੀ ਗੱਲ ਆ ਉਹ ਸ਼ੇਅਰ ਕੀਤੀ ਆ। ਉਹਨਾਂ ਦੇ ਨਾਲ ਇਹ ਪਰਸਨਲੀ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਦੇ ਨਾਲ ਇਹ ਘਟਨਾ ਵਾਪਰੀ ਆ। ਕਲੋਵਿਸ ਦੇ ਵਿੱਚ ਇੱਕ ਜਿਹੜੇ ਰੈਗੂਲਰ ਕਲੋਵਿਸ ਪੁਲਿਸ ਡਿਪਾਰਟਮੈਂਟ ਦੇ ਲਾਅ ਇਨਫੋਰਸਮੈਂਟ ਦੇ ਆਫਿਸਰ ਨੇ, ਉਹਨਾਂ ਦੇ ਜਿਹੜੇ ਆ ਮਾਤਾ ਜੀ ਨੂੰ ਰੋਕਿਆ ਸੀਗਾ, ਤੇ ਰੋਕ ਕੇ ਕਹਿੰਦੇ ਵੀ ਉਹਨਾਂ ਨੇ ਉਹਨਾਂ ਦੇ ਡਾਕੂਮੈਂਟ ਜਿਹੜੇ ਉਹ ਚੈੱਕ ਕੀਤੇ। ਇਕੱਲੇ ਆਈਡੀ ਚੈੱਕ ਹੀ ਨਹੀਂ ਕੀਤੀ, ਫਿਰ ਕਹਿੰਦੇ ਵੀ ਨਾਲ ਉਹਨਾਂ ਨੇ ਗ੍ਰੀਨ ਕਾਰਡ ਵੀ ਜਿਹੜਾ ਉਹ ਮੰਗਿਆ। ਚੈੱਕ ਕਰਕੇ ਕਹਿੰਦੇ ਵੀ ਹੁਣ ਤੁਸੀਂ ਜਾ ਸਕਦੇ ਆ। ਪਰ ਇੱਥੇ ਦੱਸਣ ਦਾ ਮਕਸਦ ਕੀ ਆ ਵੀ ਉਦਾਂ ਇਹ ਮੰਨਿਆ ਜਾਂਦਾ ਆ ਕੈਲੀਫੋਰਨੀਆ ਦੇ ਕਾਨੂੰਨ ਦੇ ਮੁਤਾਬਕ ਵੀ ਜਿਹੜਾ ਰੈਗੂਲਰ ਸਿਟੀ ਦਾ ਜਾਂ ਲੋਕਲ ਲਾਅ ਇਨਫੋਰਸਮੈਂਟ ਵਾਲੇ ਆ, ਉਹ ਇਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਦਾ ਪੇਪਰ ਵਰਕ ਚੈੱਕ ਨਹੀਂ ਕਰ ਸਕਦੇ, ਨਹੀਂ ਮੰਗ ਕਰ ਸਕਦੇ। ਪਰ ਮਸਲਾ ਇਹ ਆ ਵੀ ਬਹੁਤ ਸਾਰੇ ਅਜਿਹੇ ਸ਼ਹਿਰਾਂ ਦੇ ਵਿੱਚ, ਬਹੁਤ ਸਾਰੇ ਅਜਿਹੇ ਥਾਵਾਂ ਦੇ ਉੱਤੇ ਲੋਕਲ ਲਾਅ ਇਨਫੋਰਸਮੈਂਟ ਵਾਲੇ ਇਸ ਤਰੀਕੇ ਦੇ ਨਾਲ ਚੈਕਿੰਗ ਵੀ ਜਿਹੜੀ ਆਪਣੇ ਪੱਧਰ ਦੇ ਉੱਤੇ ਹੀ ਜਿਹੜੀ ਉਹ ਕਰ ਰਹੇ ਆ। ਉਹ ਤਾਂ ਕੁਦਰਤੀ ਕਹਿੰਦੇ ਵੀ ਉਹਨਾਂ ਨੇ ਓਬਵੀਅਸਲੀ ਉਹ ਨਿਊਜ਼ ਵੀ ਸੁਣਦੇ ਆ ਤੇ ਉਹਨਾਂ ਨੂੰ ਪਤਾ ਆ। ਆਪਾਂ ਕਿੰਨੀ ਵਾਰੀ ਨਿਊਜ਼ ਇਹ ਕੀਤੀਆਂ ਵੀ ਗ੍ਰੀਨ ਕਾਰਡ ਆਪਣੇ ਕੋਲ ਜਿਹੜਾ ਉਹ ਰੱਖੋ, ਜਾਣਕਾਰੀ ਦਿੰਦੇ ਰਹੇ ਆ। ਉਹਨਾਂ ਨੇ ਆਪਣੇ ਕੋਲ ਗ੍ਰੀਨ ਕਾਰਡ ਰੱਖਿਆ ਹੋਇਆ ਸੀਗਾ, ਇਸ ਕਰਕੇ ਉਹ ਦਿਖਾਏ ਤੇ ਉੱਥੋਂ ਜਿਹੜੇ ਉਹ ਨਿਕਲ ਗਏ। ਸੋ ਇਹ ਇੱਕ ਵਾਰੀ ਫੇਰ ਆਪਾਂ ਹੁਣ ਅਪੀਲ ਹੀ ਕਰ ਸਕਦੇ ਆ ਜਾਂ ਹਦਾਇਤ ਹੀ ਆ ਵੀ ਕਹਿਣ ਨੂੰ ਕਾਗਜ਼ਾਂ ਦੇ ਉੱਤੇ ਇਹ ਹੈਗਾ ਆ ਵੀ ਭਾਈ ਜਿਹੜੇ ਲੋਕਲ ਲਾਅ ਇਨਫੋਰਸਮੈਂਟ ਵਾਲੇ ਅਧਿਕਾਰੀ ਤੁਹਾਨੂੰ ਇਮੀਗ੍ਰੇਸ਼ਨ ਦਾ ਸਟੇਟਸ ਨਹੀਂ ਪੁੱਛ ਸਕਦੇ, ਪਰ ਭਾਈ ਜੇ ਉਹਨਾਂ ਨੇ ਪੁੱਛ ਲਿਆ ਤਾਂ ਫਿਰ ਉੱਥੇ ਤੁਹਾਨੂੰ ਦਿਖਾਉਣਾ ਜਿਹੜਾ ਪਊਗਾ। ਅਦਰਵਾਈਜ਼ ਤੁਸੀਂ ਮੁਸ਼ਕਲਾਂ ਦੇ ਵਿੱਚ ਜਿਹੜਾ ਉਹ ਫਸ ਸਕਦੇ ਆ। ਤੇ ਨਾਲ ਇਹਦੇ ਵਿੱਚ ਵੱਡੀ ਗੱਲ ਦੂਜੀ ਇਹ ਆ ਵੀ ਭਾਈ ਗ੍ਰੀਨ ਕਾਰਡ ਜਿਹਦੇ ਉੱਤੇ ਲਿਖਿਆ ਵੀ ਹੁੰਦਾ ਵੀ ਯੂ ਮਸਟ ਕੈਰੀ ਇਟ ਵਿਦ ਯੂ ਆਲ ਟਾਈਮਸ। ਜਦੋਂ ਵੀ ਕਿਤੇ ਤੁਸੀਂ ਚਾਹੇ ਹੁਣ ਸੈਰ ਕਰਨ ਨਿਕਲੋ ਤੇ ਚਾਹੇ ਤੁਸੀਂ ਹੁਣ ਡਰਾਈਵ ਕਰਨ ਨਿਕਲਦੇ ਆ, ਤਾਂ ਭਾਈ ਆਪਣੇ ਕੋਲ ਰੱਖਿਆ ਕਰੋ। ਅਰਦਾਸ ਇਹੀ ਕਰਦੇ ਆ ਵੀ ਕਿਸੇ ਨੂੰ ਇਸ ਤਰੀਕੇ ਦੇ ਨਾਲ ਖੱਜਲ ਜਿਹੜਾ ਉਹ ਨਾ ਹੋਣਾ ਪਵੇ, ਪਰ ਮੇਕ ਸ਼ੋਰ ਕਰੋ ਵੀ ਤੁਹਾਡੇ ਕੋਲ ਅੱਜ ਦੇ ਯੁੱਗ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ, ਅੱਜ ਦੇ ਟਾਈਮ ਦੇ ਵਿੱਚ ਇਹ ਜਿਹੜੀ ਡਾਕੂਮੈਂਟੇਸ਼ਨ ਹਮੇਸ਼ਾ ਤੁਹਾਡੇ ਕੋਲ ਹੋਵੇ। ਅਦਰਵਾਈਜ਼ ਖੱਜਲ ਖੁਆਰੀ ਜਿਹੜੀ ਉਹ ਤੁਹਾਨੂੰ ਹੋਊਗੀ। ਆਪ ਵੀ ਤੁਸੀਂ ਇੱਕ ਹਿਸਾਬ ਦੇ ਨਾਲ ਪੀੜਤ ਹੋ ਸਕਦੇ ਆ ਤੇ ਪਰਿਵਾਰ ਵਾਲੇ ਵੀ ਜਿਹੜੀ ਉਹ ਟੈਨਸ਼ਨ ਦੇ ਵਿੱਚ ਇਹਦੇ ਨਾਲ ਆਉਂਦੇ ਆ।
ਸੋ ਬੈਟਰ ਇਹੀ ਆ ਵੀ ਡਾਕੂਮੈਂਟੇਸ਼ਨ ਆਪਣੇ ਕੋਲ ਰੱਖੋ, ਕਿਉਂਕਿ ਹੁਣ ਤਾਂ ਆਪਾਂ ਕਈ ਜਿਹੜੀਆਂ ਨਿਊਜ਼ ਆ ਹਰਜੋਤ ਸਿੰਘ ਜੀ ਆਲਰੇਡੀ ਕਰ ਚੁੱਕੇ ਆ, ਜਿਹਦੇ ਵਿੱਚ ਆਪਾਂ ਦੱਸ ਰਹੇ ਹਾਂ ਲਗਾਤਾਰ ਵੀ ਡਾਕੂਮੈਂਟਸ ਨਾ ਹੋਣ ਕਰਕੇ ਕਈ ਘੰਟਿਆਂ ਤੋਂ ਲੈ ਕੇ ਕਈ ਦਿਨਾਂ ਤੱਕ ਲੋਕਾਂ ਨੂੰ ਇਹਨਾਂ ਨੇ ਧੱਕੇ ਨਾਲ ਵੀ ਡਿਟੇਨ ਕਰਕੇ ਰੱਖਿਆ ਹੈਗਾ ਆ। ਜੀ ਬਿਲਕੁਲ। ਲੋਕਲ ਇੱਕ ਦੋ ਸ਼ਹਿਰਾਂ ਦੀਆਂ ਖਬਰਾਂ ਕਰ ਲਈਏ। ਫ੍ਰਿਜ਼ਨੋ ਦੇ ਵਿੱਚ 110 ਸਾਲਾ ਐਨਵਰਸਰੀ ਜਿਹੜੇ ਆਰਮੀਨੀਆ ਦਾ ਜੈਨੋਸਾਈਡ ਹੋਇਆ ਸੀ ਆਰਮੀਨੀਆ ਦੇ ਵਿੱਚ, ਉਹਦੀ ਜਿਹੜੀ ਆ ਬਰਸੀ ਉਹ ਮਨਾ ਰਹੇ ਆ। ਫ੍ਰਿਜ਼ਨੋ ਸਿਟੀ ਹਾਲ ਦੇ ਵਿੱਚ ਆਰਮੀਨੀਆ ਦਾ ਜਿਹੜਾ ਫਲੈਗ ਆ ਉਹ ਰੇਜ਼ ਕੀਤਾ ਗਿਆ ਹੈਗਾ ਅਪ੍ਰੈਲ 24 ਨੂੰ, ਯਾਨੀ ਕਿ ਅੱਜ। ਸੋ ਫ੍ਰਿਜ਼ਨੋ observed the 110th anniversary of Armenian genocide while raising the American flag at Fresno City Hall ਅੱਜ ਕੀਤਾ ਗਿਆ ਹੈਗਾ। ਸੋ ਆਪਣੇ ਲੋਕਾਂ ਨੂੰ ਵੀ ਇਦਾਂ ਦੀ ਜਗ੍ਹਾ ਦੇ ਉੱਤੇ ਜਾਣਾ ਚਾਹੀਦਾ, ਕਿਉਂਕਿ ਜਦੋਂ ਫਿਰ ਆਪਾਂ ਮਨਾਉਂਦੇ ਆ ਤੇ ਹੋਰ ਲੋਕ ਵੀ ਜਿਹੜੇ ਸਾਡੇ ਨਾਲ ਸ਼ਾਮਲ ਹੋਣ। ਜੀ ਬਿਲਕੁਲ। ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਅੱਜ ਦੇਖ ਰਿਹਾ ਸੀ ਸਿਟੀ ਆਫ ਫ੍ਰੈਜ਼ਨੋ ਨੇ ਅੱਜ ਇਹ ਵੀ ਜਿਹੜਾ ਕੀਤਾ ਆ ਸੈਰੀਮੋਨੀਅਲ ਪ੍ਰੈਜੈਂਟੇਸ਼ਨ ਹੋਈ, ਪ੍ਰੋਕਲੇਮ ਕੀਤਾ ਗਿਆ ਸਿੱਖ ਹੈਰੀਟੇਜ ਮੰਥ ਦਾ ਵੀ। ਸੋ ਆਪਣੇ ਜਿਹੜੇ ਕੁਛ ਜਿਹੜੇ ਸਿੱਖ ਚਿਹਰੇ ਆ ਉਹ ਉੱਥੇ ਸਿਟੀ ਆਫ ਫ੍ਰੈਜ਼ਨੋ ਦੇ ਸਿਟੀ ਹਾਲ ਦੇ ਵਿੱਚ ਪਹੁੰਚੇ ਹੋਏ ਸੀ, ਜਿੱਥੇ ਅੱਜ ਸਿਟੀ ਆਫ ਜਿਹੜਾ ਫ੍ਰੈਜ਼ਨੋ ਨੇ ਉਹਨਾਂ ਨੇ 3 ਘੰਟੇ ਪਹਿਲਾਂ ਹੀ ਇਹ ਜਿਹੜੀ ਪੋਸਟ ਪਾਈ ਆ ਵੀ ਪ੍ਰੋਕਲੇਮ ਕੀਤਾ ਗਿਆ ਇਸ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਦੇ ਤੌਰ ਦੇ ਉੱਤੇ। ਜੀ ਤੇ ਹਰਜੋਤ ਸਿੰਘ ਜੀ ਜਾਂਦੇ ਜੇ ਆਪਾਂ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ, ਸਟਾਕ ਮਾਰਕੀਟ ਦੇ ਵਿੱਚ ਅੱਜ ਤੇਜ਼ੀ ਦੇਖੀ ਗਈ। 400 ਤੇ 87 ਪੁਆਇੰਟ ਵਧਣ ਤੋਂ ਬਾਅਦ ਚ ਡਾਓ ਜੋਨ 40,093 ਦੇ ਉੱਤੇ ਬੰਦ ਹੋਇਆ। S&P 109 ਪੁਆਇੰਟ ਵੱਧ ਕੇ 5485, ਨੈਸਡੈਕ 400 ਤੇ 58 ਪੁਆਇੰਟ ਵੱਧ ਕੇ 17,166 ਦੇ ਉੱਤੇ। ਸੋਨੇ ਦਾ ਭਾਅ $3,367 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $63 ਪ੍ਰਤੀ ਬੈਰਲ, 10 year yield 4.33%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 93,948 ਤੇ ਇਥੀਰੀਅਮ 1,774 US$ ਦੇ ਬਰਾਬਰ ਚੱਲ ਰਿਹਾ ਹੈਗਾ। ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਪਾਕਿਸਤਾਨ ਦੇ 280 ਰੁਪਏ ਤੇ 15 ਪੈਸੇ, $1 ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 30 ਪੈਸੇ, $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।